ਪੰਜਾਬੀ ਰੇਡੀਓ USA ਸੁਣਨ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਅਤੇ ਸਾਨੂੰ ਸੁਣਾਉਂਦੇ ਨੇ ਜੀ ਪੰਜਾਬ ਭਾਰਤ ਤੋਂ ਖਬਰਾਂ। ਅਤੇ ਖਬਰਾਂ ਸ਼ੁਰੂ ਕਰਨ ਤੋਂ ਸਭ ਤੋਂ ਪਹਿਲਾਂ ਸਾਡੇ ਸਪੋਂਸਰਸ ਦਾ ਧੰਨਵਾਦ ਕਰਦੀ ਹੈ ਜੀ। ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਨੰਬਰ 408 272 5200। ਗੁਰਦੀਪ ਸਿੰਘ ਬਿਰਦੀ ਜੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਜੀ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ, ਸਤਨਾਮ ਸਿੰਘ ਬੇਕਰਸਫੀਲਡ ਅਤੇ ਸੁਖਚੈਨ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਹਾਡੇ ਸਾਰਿਆਂ ਤੱਕ ਸਾਡਾ ਇਹ ਪ੍ਰੋਗਰਾਮ ਪਹੁੰਚਾਉਣ ਲਈ ਸਾਡਾ ਸਹਿਯੋਗ ਦਿੱਤਾ। ਅਤੇ ਆਓ ਜੀ ਨਜ਼ਰ ਮਾਰਦੇ ਹਾਂ ਜੀ ਖਬਰਾਂ ਵੱਲ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਸਭ ਤੋਂ ਪਹਿਲੀ ਖਬਰ 'ਤੇ ਨਜ਼ਰ ਮਾਰੀਏ ਜੀ। ਕਠੂਆ ਕਾਂਡ ਦੀ ਸੁਣਵਾਈ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ 7 ਮਈ ਤੱਕ। ਐਕਚੁਅਲੀ ਇਸ ਮਾਮਲੇ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਉਹਨੇ ਆਪਣੀ ਮੰਨ ਲਿਆ ਜੀ ਪੁਲਿਸ ਦੇ ਕੋਲੇ ਕਿ ਆਪਦੇ ਭਤੀਜੇ ਨੂੰ ਬਚਾਉਣ ਦੇ ਵਾਸਤੇ ਉਹਨੇ ਜਿਹੜੀ ਇਹ ਮਾਸੂਮ ਬੱਚੀ ਸੀ ਉਹਦਾ ਕਤਲ ਕੀਤਾ ਸੀਗਾ। ਔਰ ਉਹਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਪੁਲਿਸ ਦੇ ਕੋਲੇ ਕਿ ਲੜਕੀ ਦੇ ਨਾਲ ਹੋਏ ਬਲਾਤਕਾਰ ਦਾ ਮਾਮਲਾ ਉਹਦੇ ਅਗਵਾ ਹੋਣ ਤੋਂ 4 ਦਿਨ ਬਾਅਦ ਦੇ ਵਿੱਚ ਪਤਾ ਲੱਗਾ। ਤੇ ਇਹਦੇ ਵਿੱਚ ਕਿਉਂਕਿ ਉਹਦਾ ਪੁੱਤ ਵਿਸ਼ਾਲ ਦਾ ਸ਼ਾਮਲ ਹੋਣਾ ਸੀਗਾ ਜੀ, ਉਹਦੇ ਕਰਕੇ ਉਹਨੇ ਇਸ ਕੁੜੀ ਨੂੰ ਮਾਰਨ ਦਾ ਜਿਹੜਾ ਸੀ ਉਹ ਫੈਸਲਾ ਕੀਤਾ। ਇਹ ਪੁਲਿਸ ਦੀ ਜਿਹੜੀ ਜਾਂਚ ਕਰ ਰਹੀ ਟੀਮ ਹੈ ਉਹਦੇ ਵੱਲੋਂ ਖੁਲਾਸਾ ਕੀਤਾ ਗਿਆ। ਦੂਜੇ ਪਾਸੇ ਸੁਪਰੀਮ ਕੋਰਟ ਨੇ ਕਠੂਆ ਤੇ ਕਤਲ ਕਾਂਡ ਦੇ ਮਾਮਲੇ ਦੇ ਵਿੱਚ ਕਠੂਏ ਦੀ ਅਦਾਲਤ ਦੇ ਵਿੱਚ ਚੱਲ ਰਹੀ ਸੁਣਵਾਈ ਦੇ ਉੱਤੇ 7 ਮਈ ਤੱਕ ਰੋਕ ਲਾਈ ਹੈ ਤਾਂ ਕਿ ਕੇਸ ਨੂੰ ਚੰਡੀਗੜ੍ਹ ਤਬਦੀਲ ਕਰਨ ਤੇ ਜਾਂਚ CBI ਹਵਾਲੇ ਕਰਨ ਸੰਬੰਧੀ ਪਟੀਸ਼ਨਾਂ ਜਿਹੜੀਆਂ ਨੇ ਉਹਦੇ ਉੱਤੇ ਗੌਰ ਕੀਤਾ ਜਾ ਸਕੇ। ਜਿਹੜੇ ਬੈਂਚ ਹੈ, ਜਿਹੜੇ ਚੀਫ ਜਸਟਿਸ ਦੀ ਅਗਵਾਈ ਵਾਲਾ ਬੈਂਚ, ਉਹਨੇ ਕਿਹਾ ਕਿ ਸੁਣਵਾਈ ਚੰਡੀਗੜ੍ਹ ਤਬਦੀਲ ਕਰਨ ਦੀ ਪੀੜਤਾ ਦੀ ਜਿਹੜੀ ਪਿਤਾ ਦੀ ਪਟੀਸ਼ਨ ਹੈ ਇਹ ਜਾਂਚ CBI ਹਵਾਲੇ ਕਰਨ ਸੰਬੰਧੀ ਜਿਹੜੀ ਉਹਦੇ ਉੱਤੇ ਗੌਰ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਿਹੜੀ ਇਹਦੀ ਅਗਲੀ ਕਾਰਵਾਈ ਕੀਤੀ ਜਾਊਗੀ। ਜਿਹੜਾ ਇਹ ਬੱਚੀ ਸੀਗੀ ਜੀ, ਇਹਦੀ ਵਕੀਲ ਤੇ ਇਹਦੇ ਪਿਤਾ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਰਿਟ ਪਾਈ ਹੋਈ ਹੈ ਕਿ ਇਸ ਕੇਸ ਨੂੰ ਕਠੂਆ ਤੋਂ ਤਬਦੀਲ ਕਰਕੇ ਚੰਡੀਗੜ੍ਹ ਜਿਹੜਾ ਜੀ ਉਹ ਲਿਆਂਦਾ ਜਾਵੇ। ਇਹਦੇ ਉੱਤੇ ਫੈਸਲਾ ਪੈਂਡਿੰਗ ਹੈ, ਜਿਹਦੇ ਕਰਕੇ ਸੁਪਰੀਮ ਕੋਰਟ ਨੇ ਇਹ ਜਿਹੜੀ ਟੈਂਪਰੇਰੀ ਰੋਕ ਹੈ ਉਹ ਲਾਈ ਹੈ। 7 ਮਈ ਤੱਕ ਜਿਹੜੀ ਇਹਦੀ ਇਹ ਜਾਰੀ ਰਹੂਗੀ। ਉਸ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਕੇਸ ਜਿਹੜਾ ਕਠੂਏ ਦੇ ਵਿੱਚ ਚੱਲਦਾ ਜਾਂ ਫਿਰ ਇਹ ਜਿਹੜਾ ਤਬਦੀਲ ਹੋ ਕੇ ਇੱਥੇ ਚੰਡੀਗੜ੍ਹ ਦੇ ਵਿੱਚ ਆ ਜਾਂਦਾ ਜੀ। ਤੇ ਅਗਲੀ ਖਬਰ ਜੀ, ਬਾਦਲ ਨੇ ਅਲਾਪਿਆ ਬਦਲੇ ਦੀ ਸਿਆਸਤ ਦਾ ਰਾਜ਼। ਨਹੀਂ ਜੀ, ਜਿਹੜੇ ਕੁਛ 2 ਦਿਨ ਪਹਿਲਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰ ਰਿਹਾ ਜਿਹੜਾ ਕਮਿਸ਼ਨ ਹੈ ਉਹਦੇ ਵੱਲੋਂ ਕੁਝ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਜਿਹੜੀ ਬਾਈਬਲ ਕਲਾਂ ਗੋਲੀ ਚੱਲੀ ਸੀਗੀ ਜਿਹਦੇ ਵਿੱਚ 2 ਜਾਣੇ ਜਿਹੜੇ ਮਾਰੇ ਗਏ ਸਨ, ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ ਦੇ ਉੱਤੇ ਬਿਨਾਂ ਕਿਸੇ ਵਾਰਨਿੰਗ ਤੋਂ ਗੋਲੀ ਪੁਲਿਸ ਨੇ ਇਹ ਚਲਾਈ ਸੀਗੀ। ਇਸ ਮਾਮਲੇ ਦੇ ਵਿੱਚ ਇਹ ਆਖਿਆ ਗਿਆ ਸੀਗਾ ਕਿ ਇਹਦੇ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਦੋਂ ਮੁੱਖ ਮੰਤਰੀ ਸਨ ਉਹਨਾਂ ਨੂੰ ਸਾਰੀ ਜਾਣਕਾਰੀ ਸੀ। ਕਮਿਸ਼ਨ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਆਪਣਾ ਪੱਖ ਰੱਖਣ ਲਈ ਸੱਦਿਆ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਦਿਆ ਸੀ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਦਸਤਾਵੇਜ਼ ਮੰਗੇ ਸੀ, ਅਕਾਲ ਤਖਤ ਤੋਂ ਵੀ ਕੁਝ ਦਸਤਾਵੇਜ਼ ਮੰਗੇ ਸੀ। ਸਾਰਿਆਂ ਨੇ ਨਾਂਹ ਕਰਤੀ ਸੀ ਕਿ ਅਸੀਂ ਇਸ ਕਮਿਸ਼ਨ ਮੂਹਰੇ ਪੇਸ਼ ਹੋਣ ਦੇ ਵਾਸਤੇ ਤਿਆਰ ਨਹੀਂ। ਹੁਣ ਜਿਹੜੀ ਜਾਂਚ ਕਰ ਰਿਹਾ ਕਮਿਸ਼ਨ ਹੈ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਅਗਵਾਈ ਵਾਲਾ, ਇਹਦੇ ਉੱਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਦਲਾਖੋਰੀ ਦੀ ਸਿਆਸਤ ਜਿਹੜੀ ਹੈ ਜੀ ਉਹਦਾ ਰਾਗ ਇੱਕ ਵਾਰੀ ਫੇਰ ਅਲਾਪ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਅਕਾਲੀ ਦਲ ਤੇ ਉਹਨਾਂ ਬਾਦਲਾਂ ਦੇ ਖਿਲਾਫ ਪੁਰਾਣੀ ਸਿਆਸੀ ਤੇ ਨਿੱਜੀ ਬਦਲਾਖੋਰੀ ਨੀਤੀ ਦੇ ਉੱਤੇ ਜਿਹੜਾ ਜੀ ਉਹ ਚੱਲ ਰਹੇ ਆ। ਉਹਨਾਂ ਨੇ ਸਾਬਕਾ ਜਸਟਿਸ ਜਿਹੜੇ ਨੇ ਰਣਜੀਤ ਸਿੰਘ ਹੋਰੀ ਉਹਨਾਂ ਦੇ ਉੱਤੇ ਨਿਸ਼ਾਨਾ ਸਾਧਿਆ ਔਰ ਇਹ ਕਿਹਾ ਕਿ ਹਾਈ ਕੋਰਟ ਨੇ ਸਾਬਕਾ ਜੱਜ ਨੇ ਕਾਂਗਰਸ ਸਰਕਾਰ ਦੇ ਹੱਥਾਂ ਵਿੱਚ ਖੇਡਣ ਵਾਲਾ ਬਦਲੇਖੋਰੀ ਦਾ ਸੰਦ ਬਣ ਕੇ ਮੁਲਕ ਦੇ ਵਿੱਚ ਨਿਆਂਪਾਲਿਕਾ ਦੀ ਸ਼ਾਨ ਨੂੰ ਜਿਹੜਾ ਜੀ ਉਹ ਘਟਾਇਆ। ਬਾਦਲ ਨੇ ਕਿਹਾ ਕਿ 28 ਮਈ ਨੂੰ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਇਸ ਰਿਪੋਰਟ ਨੂੰ ਜਨਤਕ ਕਰਨ ਕਰਕੇ ਸਾਰਾ ਮਾਮਲਾ ਜਿਹੜਾ ਜੀ ਉਹ ਸ਼ੱਕੀ ਹੋ ਗਿਆ ਕਿਉਂਕਿ ਇਹ ਸਮਾਂ ਰਾਜਨੀਤਿਕ ਪੱਖ ਤੋਂ ਅਹਿਮ ਹੈ।
ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਅਖੌਤੀ ਰਿਪੋਰਟ ਤੇ ਲੇਖਕ ਦੀ ਮਾਨਸਿਕਤਾ ਦਾ ਕਿੰਨਾ ਕੁ ਸਿਆਸੀਕਰਨ ਜਿਹੜਾ ਜੀ ਉਹ ਹੋ ਚੁੱਕਿਆ ਇਹ ਦਿਸ ਰਿਹਾ। ਉਹਨਾਂ ਨੇ ਕਿਹਾ ਕਿ ਸਾਬਕਾ ਜਿਹੜੇ ਜਸਟਿਸ ਨੇ ਉਹਨਾਂ ਦੀ ਭੂਮਿਕਾ ਜਿਹੜੀ ਹੈ ਜੀ ਉਹ ਸ਼ੱਕੀ ਦਿਸ ਰਹੀ ਆ। ਉਹਨਾਂ ਨੇ ਕਿਹਾ ਕਿ ਦੋਗਲੀਆਂ ਗੱਲਾਂ ਕਰਕੇ ਨਿਆਂਪਾਲਿਕਾ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਇਨਸਾਫ ਦਾ ਮਜ਼ਾਕ ਜਿਹੜਾ ਜੀ ਉਹ ਉਡਾਇਆ ਗਿਆ। ਸਵਾਲ ਜਿਹੜਾ ਇਹਦੇ ਵਿੱਚ ਇਹ ਆ ਵੱਡਾ ਕਿ ਅਜੇ ਇਹ ਰਿਪੋਰਟ ਆਈ ਨੀ ਗੀ, ਇਹਦੇ ਐਵੇਂ ਕੁਝ ਕੁ ਜਿਹੜੇ ਤੱਥ ਸੀਗੇ ਉਹ ਸਾਹਮਣੇ ਆਏ ਸੀਗੇ, ਪਰ ਜਿਹੜਾ ਇੰਨਾ ਰੌਲਾ ਰੱਪਾ ਜਿਹੜਾ ਜੀ ਉਹ ਪਹਿਲਾਂ ਹੀ ਪਾ ਦੇਣਾ ਮਰ ਗਏ ਹੋਏ, ਇਹ ਜਿਹੜਾ ਜੀ ਸਮਝ ਤੋਂ ਥੋੜੀ ਜੀ ਪਰੇ ਵਾਲੀ ਜਿਹੜੀ ਗੱਲ ਜਾਪ ਰਹੀ ਹੈ ਕਿ ਅਜੇ ਉਹ ਰਿਪੋਰਟ ਤਾਂ ਆ ਲੈਂਦੇ ਹੋ, ਜਨਤਕ ਤਾਂ ਹੋ ਲੈਂਦੇ ਹੋ, ਉਹਦੇ ਤਾਂ ਕੁਛ ਤੱਥ ਜਿਹੜੇ ਆ ਜੀ ਉਹ ਸਾਹਮਣੇ ਆਏ ਆ। ਇਸੇ ਤਰ੍ਹਾਂ ਦਾ ਕਮਿਸ਼ਨ ਜਿਹੜੀ ਆ ਉਹ ਪਿਛਲੀ ਸਰਕਾਰ ਨੇ ਇੱਕ ਜਿਹੜਾ ਬਣਾਇਆ ਸੀਗਾ, ਪਰ ਉਹ ਰਿਪੋਰਟ ਜਿਹੜੀ ਉਹ ਸਰਕਾਰ ਨੇ ਆਪ ਹੀ ਜਿਹੜੀ ਉਦੋਂ ਨੱਪ ਲਈ ਤੇ ਉਹ ਬਾਹਰ ਹੀ ਜਿਹੜੀ ਆ ਜੀ ਉਹ ਕੱਢੀ ਨਹੀਂ। ਹੁਣ ਜੇ ਕਮਿਸ਼ਨ ਜਿਹੜਾ ਜੀ ਉਹ ਇਹਦੇ ਸਾਰੀ ਜਿਹੜਾ ਕਰ ਰਿਹਾ ਘੋਖ ਕਰ ਰਿਹਾ ਤੇ ਉਹ ਅਸਲ ਰਿਪੋਰਟ ਸਾਹਮਣੇ ਆ ਜਾਣੀ ਚਾਹੀਦੀ ਆ। ਅਜੇ ਤਾਂ ਸਿਆਸੀ ਬਦਲਾਖੋਰੀ ਵਾਲੀ ਜਿਹੜੀ ਜੀ ਉਹ ਕੋਈ ਗੱਲਬਾਤ ਦਿਸਦੀ ਨਹੀਂ। ਉਹਦੇ ਕੁਛ ਜਿਹੜੇ ਅੰਸ਼ ਸੀਗੇ ਉਹ ਜ਼ਰੂਰ ਲੋਕਾਂ ਦੇ ਸਾਹਮਣੇ ਆਏ ਆ, ਉਹਦੇ ਤੋਂ ਹੀ ਇਹ ਰੌਲਾ ਜਿਹੜਾ ਜੀ ਉਹ ਪੈਣਾ ਸ਼ੁਰੂ ਜੀ ਤੇ ਦਿੱਲੀ ਪੁਲਿਸ ਨੇ 2 ਹੈਕਰ ਪੰਜਾਬ ਦੇ ਵਿੱਚੋਂ ਚੁੱਕੇ। ਇਹ ਐਕਚੁਅਲੀ ਜਿਹੜੇ ਦਿੱਲੀ ਦੀ ਪੁਲਿਸ ਹੈ ਉਹਨੇ ਇਹ ਕਿਹਾ ਜੀ ਕਿ 500 ਤੋਂ ਜ਼ਿਆਦਾ ਸਰਕਾਰੀ ਜਿਹੜੀਆਂ ਵੈਬਸਾਈਟ ਆ ਉਹ ਹੈਕ ਕਰਨ ਵਾਲੇ ਨੇ ਇਹ 2 ਜਾਣੇ। ਇਹ ਪਾਕਿਸਤਾਨ ਸਮਰਥਕ ਦਿੱਲੀ ਪੁਲਿਸ ਕਹਿੰਦੀ ਹੈ ਇਹਨਾਂ ਨੂੰ, ਤੇ ਇਹ ਕਸ਼ਮੀਰ ਦੇ ਰਹਿਣ ਵਾਲੇ ਨੇ, ਪੰਜਾਬ ਦੇ ਵਿੱਚ ਇਹ ਪੜ੍ਹਾਈ ਕਰ ਰਹੇ ਸਨ। ਦਿੱਲੀ ਦੇ ਸਾਈਬਰ ਕ੍ਰਾਈਮ ਨੇ ਜਲੰਧਰ ਤੇ ਰਾਜਪੁਰਾ ਦੇ ਵਿੱਚ ਰੇਡ ਕਰਕੇ ਪਾਕਿਸਤਾਨ ਸਮਰਥਕ 2 ਜਿਹੜੇ ਕਸ਼ਮੀਰੀ ਹੈਕਰਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਦੋਵੇਂ ਅਜੇ ਤੱਕ ਜੰਮੂ ਕਸ਼ਮੀਰ ਬੈਂਕ, ਸੈਂਟਰ ਦੀ ਸਰਕਾਰ ਤੇ ਕਈ ਜਿਹੜੇ ਵਿਭਾਗ ਨੇ ਉਹਨਾਂ ਦੇ ਕਰੀਬ 500 ਸਾਈਟਸ ਜਿਹੜੀਆਂ ਉਹ ਹੈਕ ਕਰ ਚੁੱਕੇ ਆ। ਇਹਨਾਂ ਦੇ ਕੋਲੋਂ ਲੈਪਟਾਪ, ਮੋਬਾਈਲ, ਪੈਨ ਡਰਾਈਵ ਜਿਹੜੇ ਉਹ ਬਰਾਮਦ ਕੀਤੇ ਗਏ ਆ। ਦੋਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਵੈਬਸਾਈਟ ਹੈਕ ਕਰਨ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਬੈਂਕ ਦੀ ਸਾਈਟ ਜਿਹੜੀ ਆ ਜੀ ਉਹ ਹੈਕ ਕਰਨ ਦਾ ਮਕਸਦ ਕੀ ਸੀਗਾ ਤੇ ਇਹਨਾਂ ਦੇ ਲਿੰਕ ਕਿਹੜੇ ਲੋਕਾਂ ਦੇ ਨਾਲ ਹੈ। ਕਸ਼ਮੀਰ ਦੇ ਵਿੱਚ ਇੰਟਰਨੈਟ ਬੰਦ ਹੋਣ ਦੇ ਉੱਤੇ ਇਹ ਲੋਕ ਉੱਥੇ ਆਪਣੇ ਨੈਟਵਰਕ ਦੇ ਜ਼ਰੀਏ ਫੋਨ ਨੂੰ ਐਕਟੀਵੇਟ ਕਰ ਦਿੰਦੇ ਸੀਗੇ ਔਰ ਪਿਛਲੇ ਸਾਲ April-May ਦੇ ਵਿੱਚ ਇੰਟਰਨੈਟ ਦੇ ਉੱਤੇ ਰੋਕ ਬੇਅਸਰ ਕਰਨ ਦੇ ਵਾਸਤੇ ਇਹਨਾਂ ਨੇ ਉੱਥੇ ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਜਾਣਕਾਰੀ ਦਿੱਤੀ ਸੀਗੀ ਔਰ ਇੱਕ ਦੂਸਰੇ ਨੂੰ ਮੈਸੇਜ ਵਗੈਰਾ ਜਿਹੜਾ ਜੀ ਇਹ ਭੇਜ ਸਕਦੇ ਸੀਗੇ। ਦਿੱਲੀ ਸਾਈਬਰ ਕ੍ਰਾਈਮ ਸੈੱਲ ਦੇ ADCP ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਸ਼ੁੱਕਰਵਾਰ ਤੜਕੇ ਜਿਹੜਾ ਜੀ ਕਰੀਬ 3 ਵਜੇ ਰਾਜਪੁਰਾ ਤੋਂ ਬਾਰਾਮੂਲਾ ਦਾ ਸ਼ਾਹਿਦ ਮੱਲਾ ਨੂੰ ਗ੍ਰਿਫਤਾਰ ਕੀਤਾ ਗਿਆ। ਰਾਜਪੁਰਾ ਦੇ ਵਿੱਚ ਆਰੀਅਨ ਕਾਲਜ ਦਾ CA ਦਾ ਸਟੂਡੈਂਟ ਹੈ ਔਰ ਇਸ ਤੋਂ ਬਾਅਦ ਜਲੰਧਰ ਦੇ ਬਸਤੀ ਬਾਵਾ ਖੇਲ ਏਰੀਏ ਦੇ PG ਦੇ ਵਿੱਚ ਰਹਿ ਰਹੇ ਆਦਿਲ ਹੁਸੈਨ ਤੇਲੀ ਨੂੰ ਫੜਿਆ ਗਿਆ ਔਰ ਦੋਨਾਂ ਨੂੰ ਦਿੱਲੀ ਜਿਹੜਾ ਜੀ ਉਹ ਲਿਜਾਇਆ ਗਿਆ। ਕੁਲਬਾਮਾ ਦਾ ਆਦਿਲ ਜਲੰਧਰ ਸੇਂਟ ਸੋਲਜਰ ਕਾਲਜ ਦੇ ਵਿੱਚ BCA ਦਾ ਜਿਹੜਾ ਜੀ ਸਟੂਡੈਂਟ ਆ। ਦਿੱਲੀ ਕ੍ਰਾਈਮ ਬ੍ਰਾਂਚ ਜਿਹੜੀ ਆ ਜੀ ਉਹ ਲੈਪਟਾਪ ਤੇ ਮੋਬਾਈਲ ਜਿਹੜਾ ਉਹ ਖੰਗਾਲ ਰਹੀ ਹੈ ਕਿ ਅੱਗੋਂ ਇਹਦੇ ਵਿੱਚੋਂ ਕੁਝ ਹੋਰ ਸਬੂਤ ਜਿਹੜੇ ਆ ਜੀ ਉਹ ਲੱਭੇ ਜਾਣ। ਸੋਸ਼ਲ ਮੀਡੀਆ ਦੇ ਉੱਤੇ ਕਿਉਂਕਿ ਕਈ ਵਾਰੀ ਇਹ ਹੁੰਦਾ ਜੀ ਕੁਝ ਚੀਜ਼ਾਂ ਜਿਹੜੀਆਂ ਉਹ ਮੁਸੀਬਤ ਬਣ ਜਾਂਦੀਆਂ ਨੇ, ਲੋਕ ਜਿਹੜੇ ਉਹ ਸਮਝਦੇ ਨਹੀਂ। ਇਹ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਜੀ ਉਹ ਕਰ ਰਹੇ ਸੀਗੇ ਜਿਹਦੇ ਤੋਂ ਬਾਅਦ ਇਹਨਾਂ ਦੇ ਉੱਤੇ ਸ਼ੱਕ ਦੀ ਸੂਈ ਜਿਹੜੀ ਆ ਜੀ ਉਹ ਘੁੰਮੀ ਆ ਔਰ ਦੋਨਾਂ ਨੂੰ ਇੱਥੋਂ ਪੰਜਾਬ ਦੇ ਵਿੱਚੋਂ ਚੁੱਕਿਆ ਗਿਆ। ਗਾਂ ਇਹਦੇ ਵਿੱਚੋਂ ਕੀ ਨਿਕਲਦਾ ਇਹ ਅਜੇ ਜਿਹੜਾ ਜੀ ਉਹ ਸਮਾਂ ਦੱਸੋ ਜੀ ਤੇ ਇੱਕ ਛੋਟੇ ਜਿਹੇ ਵਿਵਾਦ ਤੇ 2 ਭਰਾ ਅਤੇ ਇੱਕ ਔਰਤ ਦਾ ਹੋਇਆ ਕਤਲ। ਦਿੱਲੀ ਦਾ ਪੌਸ਼ ਇਲਾਕਾ ਹੈ ਮਾਡਲ ਟਾਊਨ, ਜਿੱਥੇ ਜਾਇਦਾਦ ਦੇ ਝਗੜੇ ਕਰਕੇ ਸਿੱਖ ਪਰਿਵਾਰ ਦੇ 3 ਜੀ ਜਿਹੜੇ ਜੀ ਉਹ ਮਾਰੇ ਗਏ ਤੇ ਇੱਕ ਜਿਹੜਾ ਨੌਜਵਾਨ ਸੀਗਾ ਉਹ ਜ਼ਖਮੀ ਹੋ ਗਿਆ। ਗੱਡੀਆਂ ਖੜੀਆਂ ਕਰਨ ਤੋਂ ਜਿਹੜਾ ਜੀ ਇਹ ਛੋਟਾ ਜਿਹਾ ਵਿਵਾਦ ਜਿਹੜਾ ਜੀ ਇਹ ਸ਼ੁਰੂ ਹੋਇਆ। ਵੈਸੇ ਪਾਰਕਿੰਗ ਨੂੰ ਲੈ ਕੇ ਇੱਥੇ ਜਿਹੜੇ ਝਗੜੇ ਨੇ ਉਸ ਸਿਖਰ ਤੇ ਕਹੇ ਜਾ ਸਕਦੇ ਆ। ਇੰਨਾ ਤਾਂ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੰਨਾ ਗੱਡ ਜਿਹੜਾ ਜੀ ਉਹ ਆ ਜਾਊਗਾ। ਜਿੱਥੇ ਮਰਜ਼ੀ ਤੁਸੀਂ ਚੱਲ ਜਾਓ ਕਿਸੇ ਜਗ੍ਹਾ ਦੇ ਉੱਤੇ ਪਾਰਕਿੰਗ ਜਿਹੜੀ ਉਹ ਮਿਲਦੀ ਨਹੀਂ ਤੇ ਅਕਸਰ ਲੋਕ ਪਾਰਕਿੰਗ ਕਰਨ ਲੱਗੇ ਜਾਂ ਇੱਕ ਦੂਜੇ ਦੇ ਵਿੱਚ ਥੋੜੀ ਬਹੁਤੀ ਲੱਗ ਗਈ ਜਾਂ ਜਗ੍ਹਾ ਤੋਂ ਜਿਹੜਾ ਜੀ ਉਹ ਝਗੜਦੇ ਵੇਖੇ ਜਾ ਸਕਦੇ ਆ। ਮੋਹਾਲੀ ਦੇ ਵਿੱਚ ਵੀ ਕੁਝ ਸਮਾਂ ਪਹਿਲਾਂ ਇੱਕ ਝਗੜਾ ਇਸੇ ਤਰ੍ਹਾਂ ਦਾ ਹੋਇਆ ਸੀਗਾ ਜਿਹਦੇ ਵਿੱਚ ਇੱਕ ਝਗੜੇ ਤੋਂ ਵਕੀਲ ਨੂੰ ਗੋਲੀ ਜਿਹੜੀ ਜੀ ਉਹ ਮਾਰ ਕੇ ਥਾਂ ਮਾਰ ਦਿੱਤਾ ਸੀਗਾ। ਇਹ ਵੀ ਕੁਝ ਉਸ ਕਿਸਮ ਦਾ ਹੀ ਝਗੜਾ ਹੈ। ਦੋਵਾਂ ਸਕੇ ਭਰਾਵਾਂ ਦੇ ਵਿੱਚ ਪਹਿਲਾਂ ਜਾਇਦਾਦ ਨੂੰ ਲੈ ਕੇ ਜਿਹੜਾ ਜੀ ਉਹ ਵਿਵਾਦ ਚੱਲ ਰਿਹਾ ਸੀਗਾ। ਇਹ ਮਾਮੂਲੀ ਜਿਹਾ ਵਿਵਾਦ
ਜਿਹੜਾ ਸੀਗਾ ਜੀ ਕਤਲਾਂ ਦੇ ਵਿੱਚ ਬਦਲ ਗਿਆ। ਮਾਡਲ ਟਾਊਨ ਦੇ ਵਿੱਚ ਇਹ ਵਾਰਦਾਤ 1:30 ਵਜੇ ਦੇ ਕਰੀਬ ਵਾਪਰੀ, ਜਦੋਂ ਦੋਵਾਂ ਭਰਾਵਾਂ ਦੇ ਵਿਚਕਾਰ ਇਹ ਤਕਰਾਰ ਹੋਇਆ ਔਰ ਇਹਦੇ ਵਿੱਚ ਦੋ ਸਕੇ ਭਰਾ ਗੁਰਜੀਤ ਸਿੰਘ 50 ਸਾਲਾਂ ਦਾ ਤੇ ਜਸਪਾਲ ਸਿੰਘ 52 ਸਾਲਾਂ ਦਾ ਰਹਿੰਦੇ ਸੀ। ਦੋਵੇਂ ਕਾਰੋਬਾਰੀ ਨੇ ਔਰ ਉਹਨਾਂ ਦੇ ਪਿਓ ਹਰਨਾਮ ਸਿੰਘ ਦੀ 6 ਸਾਲ ਪਹਿਲਾਂ ਮੌਤ ਤੋਂ ਬਾਅਦ ਦੋਵਾਂ ਦੇ ਦਰਮਿਆਨ ਜਾਇਦਾਦ ਨੂੰ ਲੈ ਕੇ ਜਿਹੜਾ ਦੀ ਉਹ ਲੜਾਈ ਝਗੜਾ ਸੀਗਾ ਔਰ ਪੁਲਿਸ ਦੇ ਮੁਤਾਬਕ ਪਾਰਕਿੰਗ ਨੂੰ ਲੈ ਕੇ ਦੋਵਾਂ ਦੇ ਵਿੱਚ ਜਿਹੜਾ ਸੀ ਉਹ ਤਕਰਾਰ ਸ਼ੁਰੂ ਹੋਇਆ। ਜਸਪਾਲ ਨੇ ਗੁਰਜੀਤ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਜਿਹੜਾ ਦੀ ਉਹ ਹਮਲਾ ਕਰਕੇ ਉਹਨੂੰ ਡੇਗਤਾ। ਉਹਨੂੰ ਬਚਾਉਣ ਆਇਆ ਉਹਦਾ ਪੁੱਤ ਵੀ ਜ਼ਖਮੀ ਹੋ ਗਿਆ। ਗੁਆਂਢੀਆਂ ਦੀ ਇਤਲਾਹ ਮਗਰੋਂ ਪੁਲਿਸ ਪਹੁੰਚ ਗਈ। ਪੁਲਿਸ ਦੇ ਮੁਤਾਬਕ ਗੁਰਜੀਤ ਦੇ ਕੋਲੇ ਦੋ ਜਿਹੜੇ ਪਰਸਨਲ ਉਹਨੇ ਸਿਕਿਉਰਿਟੀ ਗਾਰਡ ਵੀ ਰੱਖੇ ਹੋਏ ਸੀ, ਜਿਨ੍ਹਾਂ ਨੇ ਜਸਪਾਲ ਤੇ ਉਹਦੀ ਪਤਨੀ ਜਿਹੜੀ ਪ੍ਰਭਜੋਤ ਕੌਰ ਉਹਦੇ ਉੱਤੇ ਗੋਲੀਆਂ ਚਲਾਤੀਆਂ। ਜਸਪਾਲ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਿਆ ਪਰ ਗੋਲੀਆਂ ਤੋਂ ਨਾ ਬਚ ਸਕਿਆ ਜੀ। ਬਾਅਦ ਦੇ ਵਿੱਚ ਜਿਹੜੇ ਇਹਦੇ ਪਰਸਨਲ ਸਿਕਿਉਰਿਟੀ ਗਾਰਡ ਸੀ ਉਹ ਵੀ ਮੌਕੇ ਤੋਂ ਫਰਾਰ ਹੋ ਗਏ। ਤਿੰਨਾਂ ਨੂੰ ਹਸਪੀਟਲ ਭੇਜਿਆ ਗਿਆ। ਡਾਕਟਰਾਂ ਨੇ ਇਹਨਾਂ ਤਿੰਨਾਂ ਨੂੰ ਮ੍ਰਿਤਕ ਜਿਹੜਾ ਜੀ ਉਹ ਐਲਾਨ ਕਰਤਾ। ਤੀਜਾ ਭਰਾ ਹੋਰ ਥਾਂ ਰਹਿੰਦਾ ਸੀਗਾ। ਇਹਨਾਂ ਦੋਵਾਂ ਭਰਾਵਾਂ ਦੇ ਦਰਮਿਆਨ ਜਿਹੜਾ ਜੀ ਉਹ ਝਗੜਾ ਰਹਿੰਦਾ ਸੀਗਾ ਕਿ ਜਿਹੜੀਆਂ ਜਾਇਦਾਦਾਂ ਜਿਹਦੇ ਪਿੱਛੇ ਉਹ ਲੜਦੇ ਸੀਗੇ, ਇੱਥੋਂ ਤੱਕ ਜਿਹੜਾ ਜੀ ਉਹ ਮਾਮਲਾ ਗਿਆ। ਉਹ ਜਾਇਦਾਦ ਉੱਥੇ ਆ ਤੇ ਇਹ ਤਿੰਨ ਜੀ ਜਿਹੜੇ ਜੀ ਘਰ ਦੇ ਉਹ ਦੁਨੀਆ ਤੋਂ ਤੁਰ ਗਏ ਜੀ। ਜੀ ਤੇ ਕੁੱਟਮਾਰ ਦੇ ਸ਼ਿਕਾਰ ਬੱਚੇ ਜਿਸ ਦੀ ਵੀਡੀਓ ਵਾਇਰਲ ਹੋਈ ਉਸ ਦੀ ਮਾਂ ਪਹੁੰਚੀ ਜੀ ਉਹਨੂੰ ਲੈਣ। ਐਕਚੁਅਲੀ ਜੇ ਪਿਛਲੇ ਦਿਨਾਂ ਤੋਂ ਇਹ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਚਰਚਿਤ ਹੋਈ ਸੀ। ਇੱਕ ਬੱਚੇ ਦੀ ਜਿਹੜੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਜਿਹੜੀ ਉਹ ਕੀਤੀ ਗਈ ਸੀ। ਇਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਕਿਆਸ ਅਰਾਈਆਂ ਜਿਹੜੀਆਂ ਜੀ ਉਹ ਚੱਲ ਰਹੀਆਂ ਸਨ ਕਿ ਇਹ ਬੱਚਾ ਕੌਣ ਹੈ, ਇਹਦੇ ਜਿਹੜੇ ਪੇਰੈਂਟਸ ਉਹ ਕਿੱਥੇ ਨੇ, ਕੋਈ ਕਿਸੇ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਦੀ ਉਹ ਕਰ ਰਿਹਾ ਸੀਗਾ, ਕੋਈ ਕਿਸੇ ਤਰ੍ਹਾਂ ਦੀਆਂ। ਔਰ ਇਹ ਬੱਚਾ ਜਿਹਨੂੰ ਕਿ ਜਿੱਥੇ ਐਕਚੁਅਲੀ ਇਹ ਗੁਰਦੁਆਰੇ ਦੇ ਵਿੱਚ ਛੱਡਿਆ ਗਿਆ ਸੀਗਾ ਉੱਥੇ ਇਹਦੀ ਕੁੱਟਮਾਰ ਜਿਹੜੀ ਜੀ ਉਹ ਬੇਰਹਿਮੀ ਦੇ ਨਾਲ ਹੋਈ। ਔਰ ਜਦੋਂ ਵੀਡੀਓ ਇਹ ਵਾਇਰਲ ਹੋ ਗਈ ਤੇ ਮਾਂ ਦੀ ਮਮਤਾ ਜਿਹੜੀ ਜੀ ਉਹ ਜਾਗੀ ਔਰ ਉਹਦੇ ਕੁੱਟਮਾਰ ਦਾ ਸ਼ਿਕਾਰ ਹੋਏ ਬੱਚੇ ਤੇ ਉਹਦੇ ਭਰਾ ਨੂੰ ਜਿਹੜਾ ਬਾਲ ਘਰ ਭੇਜਿਆ ਜਾਣਾ ਸੀਗਾ ਉਸ ਤੋਂ ਪਹਿਲਾਂ ਉਹਦੀ ਮਾਂ ਜਿਹੜੀ ਜੀ ਸੰਗਰੂਰ ਪਹੁੰਚ ਗਈ ਔਰ ਇਹਨਾਂ ਦੋਵਾਂ ਬੱਚਿਆਂ ਨੂੰ ਮਾਂ ਦੇ ਨਾਲ ਜਿਹੜਾ ਜੀ ਉਹ ਭੇਜ ਦਿੱਤਾ ਗਿਆ। ਇਹ ਕੱਲ ਜਿਹੜਾ ਜੀ ਸੁਨਾਮ ਊਧਮ ਸਿੰਘ ਵਾਲਾ ਦੇ ਵਿੱਚ ਇੱਕ ਘਰ ਦੇ ਵਿੱਚ ਧਾਰਮਿਕ ਜਗ੍ਹਾ ਜਿਹੜਾ ਗੁਰਦੁਆਰਾ ਬਣਿਆ ਉੱਥੇ ਦੋ ਬੱਚਿਆਂ ਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀਗਾ ਤੇ ਇਹਦੀ ਇੱਕ ਵੀਡੀਓ ਜਿਹੜੀ ਹੈ ਜੀ ਉਹ ਵਾਇਰਲ ਹੋ ਗਈ। ਲੋਕ ਕਹਿੰਦੇ ਆ ਕਿ ਬੱਚਿਆਂ ਦੀ ਮਾਂ ਕਾਫੀ ਸਮਾਂ ਪਹਿਲਾਂ ਇਹਨਾਂ ਨੂੰ ਇੱਥੇ ਗੁਰਦੁਆਰੇ ਜਿਹੜਾ ਜੀ ਉਹ ਛੱਡ ਗਈ ਸੀ ਗ੍ਰੰਥੀ ਦੇ ਕੋਲੇ ਔਰ ਜਿਹੜਾ ਉਸ ਤੋਂ ਬਾਅਦ ਇਹ ਜਦੋਂ ਵੀਡੀਓ ਵਾਇਰਲ ਹੋਈ ਆ ਤਾਂ ਜਿਹੜੇ ਇਹ ਹੈਗਾ ਸੁਨਾਮ ਊਧਮ ਸਿੰਘ ਵਾਲਾ ਜਿਹੜਾ ਇੱਥੇ ਇਹ ਕੁਝ ਲੋਕ ਜਿਹੜੇ ਸੀ ਉਹਨਾਂ ਨੇ ਪੁਲਿਸ ਦੇ ਧਿਆਨ ਦੇ ਵਿੱਚ ਇਹ ਮਾਮਲਾ ਜਿਹੜਾ ਜੀ ਉਹ ਲਿਆਂਦਾ ਤੇ ਜਿਹੜਾ ਇਹ ਗੁਰਦੁਆਰੇ ਦਾ ਸੇਵਾਦਾਰ ਆ ਸ਼ੇਰ ਸਿੰਘ ਉਹਦੇ ਖਿਲਾਫ ਮਾਮਲਾ ਦਰਜ ਜਿਹੜਾ ਸੀਗਾ ਹੋ ਗਿਆ। ਲੋਕਾਂ ਨੇ ਇਹਨਾਂ ਦੋਵਾਂ ਬੱਚਿਆਂ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਜਿਹੜੀ ਹੈ ਜਿਹਦੀ ਬ੍ਰਾਂਚ ਸੰਗਰੂਰ ਦੇ ਵਿੱਚ ਵੀ ਆ ਉੱਥੇ ਭੇਜ ਦਿੱਤਾ ਔਰ ਕਿਉਂਕਿ ਉੱਥੇ ਪਿੰਗਲਵਾੜਾ ਦੇ ਵਿੱਚ ਤਾਂ ਇਹਨਾਂ ਨੂੰ ਰੱਖਿਆ ਨਹੀਂ ਸੀ ਜਾਣਾ, ਇਹਨਾਂ ਨੂੰ ਬਾਲ ਘਰ ਦੇ ਵਿੱਚ ਜਿਹੜਾ ਜੀ ਉਹ ਲਿਜਾਇਆ ਜਾਣਾ ਸੀਗਾ ਰਾਜਪੁਰਾ ਦੇ ਵਿੱਚ। ਉਦੋਂ ਪਹਿਲਾਂ ਇਹ ਮਾਂ ਜਿਹੜੀ ਜੀ ਉਹ ਵੀਡੀਓ ਵੇਖ ਕੇ ਪਹੁੰਚ ਗਈ ਔਰ ਉਹਨੇ ਕਿਹਾ ਕਿ ਗਰੀਬੀ ਤੋਂ ਤੰਗ ਆਈ ਸੀਗੀ ਉਹ, ਜਿਹਦੇ ਕਰਕੇ ਉਹਨੇ ਇਹਨਾਂ ਬੱਚਿਆਂ ਨੂੰ ਇੱਥੇ ਜਿਹੜਾ ਜੀ ਪਿਆ ਹੋਇਆ ਸੀਗਾ। ਗਰੀਬੀ ਹੈ ਕਿਸ ਕਿਸ ਲੈਵਲ ਦੀ ਹੈ, ਕਈ ਇਹਦੇ ਜਿਹੜੀਆਂ ਦੀ ਕਹਾਣੀਆਂ ਸਾਹਮਣੇ ਆਉਂਦੀਆਂ ਨੇ। ਇਸ ਤਰ੍ਹਾਂ ਦੀ ਹੈ ਮਜਬੂਰ ਮਾਂ ਸੀਗੀ, ਜੇ ਉਹਦੇ ਵਿੱਚ ਕੋਈ ਨੁਕਸ ਹੁੰਦਾ ਤਾਂ ਸ਼ਾਇਦ ਜਿਹੜਾ ਜੀ ਉਹ ਉੱਥੇ ਨਾ ਪਹੁੰਚਦੀ। ਮਮਤਾ ਜਿਹੜੀ ਸੀ ਉਹ ਮਾਂ ਦੀ ਫੇਰ ਲਾਈ ਔਰ ਉਹਨੇ ਬੱਚੇ ਜਿਹੜਾ ਸੀ ਉਹ ਮਿਲਾ ਦਿੱਤੇ। ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਦੀ ਕੁੱਟਮਾਰ ਜਿਹੜੀ ਹੈ ਜੀ ਤਸ਼ੱਦਦ ਇਹਦੇ ਉੱਤੇ ਇਹ ਗ੍ਰੰਥੀ ਕੀਤਾ ਸੀਗਾ ਜਿਹਦੀ ਵੀਡੀਓ ਆ ਗਈ। ਪਤਾ ਨਹੀਂ ਕਿੰਨੀ ਦੇਰ ਤੋਂ ਕੁੱਟ ਰਿਹਾ, ਇਹ ਨਹੀਂ ਕੁਛ ਵੀ ਪਤਾ ਜੀ। ਜੀ ਤੇ ਪੰਜਾਬ ਦੇ ਕੁਛ ਅਮੀਰ ਪਰਿਵਾਰਾਂ ਨੇ ਡੋਬੇ 32 ਸਹਿਕਾਰੀ ਬੈਂਕ। ਐਕਚੁਅਲੀ ਕਿ ਇਹ ਕਹਾਣੀ ਜਿਹੜੀ ਜੀ ਪਹਿਲਾਂ ਵੀ ਕਈ ਵਾਰੀ ਸਾਹਮਣੇ ਆਉਂਦੀ ਰਹੀ ਹੈ, ਚਾਹੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਦੋਂ ਵੀ ਕਈ ਵਾਰੀ ਜਿਹੜੀ ਜੀ ਉਹ ਸਾਹਮਣੇ ਆਈ। ਉਦੋਂ ਇਸ ਪੱਖੋਂ ਜਿਹੜੀ ਜੀ ਉਹ ਸਾਹਮਣੇ ਆਈ ਕਿ ਇਹ ਲੋਕ ਜਿਹੜੇ ਨੇ ਇਹ ਜਿਹੜੇ ਅਮੀਰ ਨੇ ਉਹਨਾਂ ਨੇ ਕਿੰਨੇ ਕਿੰਨੇ ਬਿੱਲ ਜਿਹੜੇ ਆ ਜੀ ਉਹ ਦੇਣੇ ਆ ਔਰ ਇਹ ਬਿੱਲ ਬਿਜਲੀ ਦੇ ਜਿਹੜੇ ਦੇਣੇ ਆ ਔਰ ਇਹਦੇ ਵਿੱਚ ਜਿਹੜਾ ਜੀ ਬਹੁਤ ਧਨਾੜ ਲੋਕ ਸ਼ਾਮਲ ਸੀਗੇ। ਥੋੜਾ ਜਿਹਾ ਸਮਾਂ ਇਹਦੇ ਉੱਤੇ ਕਾਰਵਾਈ ਜਿਹੜੀ ਹੋਈ ਤੇ ਉਦੋਂ ਬਾਅਦ ਫੇਰ ਜਿਹੜਾ ਸੀਗਾ ਜੀ ਸਾਰਾ ਕੁਝ ਠੀਕ ਠਾਕ ਹੋ ਗਿਆ। ਉਦੋਂ ਬਾਅਦ ਕੋਈ ਗੱਲਬਾਤ ਨਾ ਤੁਰੀ ਨਾ
ਪੰਜਾਬ ਦੇ ਕਰੀਬ 32 ਖੇਤੀ ਵਿਕਾਸ ਬੈਂਕ ਨੇ ਜਿਨ੍ਹਾਂ ਨੂੰ ਡੋਬ ਕੇ ਰੱਖ ਦਿੱਤਾ ਇਹਨਾਂ ਧਨਾਡਾਂ ਨੇ। ਸਰਕਾਰ ਨੇ ਇਹਨਾਂ ਡੀ ਕੈਟਾਗਰੀ ਦੇ ਸਹਿਕਾਰੀ ਬੈਂਕਾਂ ਨੂੰ ਮਾਲੀ ਮਦਦ ਦੇਣ ਤੋਂ ਹੱਥ ਖੜੇ ਕਰਤੇ ਆ। ਜਿਹੜੇ ਇਹ ਡਿਫਾਲਟਰ ਨੇ ਉਹ ਕਰਜ਼ਾ ਨਹੀਂ ਮੋੜ ਰਹੇ, ਜਿਹਦਾ ਅਸਰ ਆਮ ਵਸੂਲੀ ਦੇ ਉੱਤੇ ਪੈ ਰਿਹਾ। 30 ਖੇਤੀ ਵਿਕਾਸ ਬੈਂਕਾਂ ਨੇ 17-18 ਦੇ ਦੌਰਾਨ ਕਿਸੇ ਕਿਸਾਨ ਨੂੰ ਕੋਈ ਕਰਜ਼ਾ ਨਹੀਂ ਦਿੱਤਾ। ਅਨੰਦਪੁਰ ਸਾਹਿਬ ਤੇ ਸੁਨਾਮ ਦੇ ਖੇਤੀ ਵਿਕਾਸ ਬੈਂਕ ਖਤਰੇ ਦੇ ਵਿੱਚ ਆ ਗਏ ਨੇ। ਸੂਬੇ ਦੇ ਵਿੱਚ 99 ਖੇਤੀ ਵਿਕਾਸ ਬੈਂਕ ਨੇ ਜਿਨ੍ਹਾਂ ਦੇ ਵਿੱਚੋਂ ਪਿਛਲੇ 4 ਵਰ੍ਹਿਆਂ ਤੋਂ ਹਰ ਸਾਲ 500 ਕਰੋੜ ਰੁਪਏ ਦਾ ਨਵਾਂ ਕਰਜ਼ਾ ਜਿਹੜਾ ਜੀ ਉਹ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ। 30 ਖੇਤੀ ਵਿਕਾਸ ਬੈਂਕਾਂ ਨੂੰ B ਕੈਟਾਗਰੀ 'ਚ ਪਾ ਦਿੱਤਾ ਗਿਆ। 17-18 ਦੇ ਦੌਰਾਨ ਸਿਰਫ 290 ਕਰੋੜ ਦਾ ਨਵਾਂ ਕਰਜ਼ਾ ਵੰਡਿਆ ਗਿਆ ਔਰ ਚਾਲੂ ਮਾਲੀ ਵਰ੍ਹੇ ਦੇ ਵਿੱਚ ਹੋਰ ਘੱਟ ਲੱਗਣ ਦੀ ਸੰਭਾਵਨਾ ਹੈ। ਬੈਂਕਾਂ ਨੇ ਐਤਕੀ 1 ਲੱਖ ਕਿਸਾਨਾਂ ਤੋਂ 1837 ਕਰੋੜ ਰੁਪਏ ਵਸੂਲਣੇ ਆ, ਜਦੋਂ ਕਿ ਹੁਣ ਤੱਕ ਸਿਰਫ 88 ਕਰੋੜ ਦੀ ਵਸੂਲੀ ਹੋਈ ਹੈ। ਮਲੋਟ, ਲੰਬੀ, ਮੁਕਤਸਰ, ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਲਹਿਰਾ ਗਾਗਾ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਇੱਥੇ ਸਾਰੇ ਜਿਹੜੇ ਵਿਕਾਸ ਬੈਂਕ ਨੇ ਇਹਨਾਂ ਨੂੰ ਝਟਕਾ ਜਿਹੜਾ ਜੀ ਉਹ ਲੱਗਿਆ। ਹੁਣ ਤੱਕ ਵਸੂਲੀ ਸਿਰਫ 4.8% ਹੋਈ ਹੈ। ਸੂਬੇ ਦੇ ਵਿੱਚ 71,000 ਡਿਫਾਲਟਰ ਨੇ ਜਿਨ੍ਹਾਂ ਦੇ ਵੱਲ 1363 ਕਰੋੜ ਰੁਪਏ ਜਿਹੜੇ ਵੀ ਉਹ ਫਸੇ ਹੋਏ ਆ ਔਰ ਫਿਰੋਜ਼ਪੁਰ ਡਿਵੀਜ਼ਨ ਨੇ ਐਤਕੀ 45,000 ਕਿਸਾਨਾਂ ਤੋਂ 875 ਕਰੋੜ ਰੁਪਏ ਜਿਹੜੇ ਵੀ ਉਹ ਵਸੂਲ ਕਰਨੇ ਆ। 33,000 ਡਿਫਾਲਟਰਾਂ ਦੀ 706 ਕਰੋੜ ਦੀ ਰਾਸ਼ੀ ਇਹਦੇ ਵਿੱਚ ਜਿਹੜੀ ਹੈ ਜੀ ਉਹ ਸ਼ਾਮਲ ਹੈ। ਇਹਦੇ ਵਿੱਚ ਬੈਂਕ ਦੇ ਟੌਪ 50 ਡਿਫਾਲਟਰ ਜਿਹੜੇ ਜੀ ਉਹ ਉਹਨਾਂ ਦੀ ਸ਼ਨਾਖਤ ਵੀ ਜਿਹੜੀ ਹੈ ਉਹ ਕੀਤੀ ਗਈ ਹੈ। ਸਰਕਾਰ ਕਹਿੰਦੀ ਹੈ ਕਿ ਇਹ ਜਿਹੜੇ ਵੱਡੇ ਲੋਕ ਨੇ ਧਨਾੜ ਨੇ ਇਹਨਾਂ ਨੂੰ ਨੱਥ ਜਿਹੜੀ ਆ ਜੀ ਉਹ ਪਾਈ ਜਾਊਗੀ, ਇਹਨਾਂ ਨੂੰ ਹੱਥ ਜਿਹੜਾ ਜੀ ਉਹ ਪਾਇਆ ਜਾਊਗਾ। ਇਹ ਸਰਦੇ ਪੁੱਜਦੇ ਹੋਣ ਕਰਕੇ ਇਹ ਕਰਜ਼ੇ ਜਿਹੜੇ ਜੀ ਉਹ ਮੋੜ ਨਹੀਂ ਰਹੇ। ਇਹ ਕਿਹਾ ਜਾ ਰਿਹਾ ਜੀ ਕਿ ਇਹ ਡਾਕੂਪੁਣਾ ਜਿਹੜਾ ਜੀ ਉਹ ਕਰ ਰਹੇ ਨੇ। ਆਮ ਜਿਹੜਾ ਕਿਸਾਨ ਹੈ ਉਹਦੀ ਤਾਂ ਝੱਟ ਦੇਣੀ ਜਿਹੜੀ ਹੈ ਜੀ ਕੁਰਕੀ ਵੀ ਆ ਜਾਂਦੀ ਆ, ਪਰ ਇਹਨਾਂ ਦੀ ਨਾ ਕੋਈ ਕੁਰਕੀ ਆਈ ਆ ਤੇ ਨਾ ਕਿਸੇ ਕਿਸਮ ਦਾ ਜਿਹੜਾ ਜੀ ਉਹ ਇਹ ਸਾਹਮਣੇ ਆ ਰਿਹਾ ਕਿ ਇਹਨਾਂ ਦੇ ਉੱਤੇ ਸਖਤੀ ਜਿਹੜੀ ਵੀ ਹੋਊਗੀ। ਹੁਣ ਸਰਕਾਰ ਜਿਹੜੀ ਹੈ ਕਹਿੰਦੀ ਆ ਕਿ ਇਹਨਾਂ ਦੇ ਉੱਤੇ ਸਖਤੀ ਜਿਹੜੀ ਆ ਉਹ ਕੀਤੀ ਜਾਊਗੀ ਔਰ ਇਸ ਸਖਤੀ ਤੋਂ ਬਾਅਦ ਇਹਨਾਂ ਧਨਾਡਾਂ ਤੋਂ ਪੈਸੇ ਜਿਹੜੇ ਜੀ ਉਹ ਲੈ ਜਾਣਗੇ। ਸਵਾਲ ਇਹ ਹੈ ਕਿ ਜਿਹੜੇ ਇਹ ਬੈਂਕ ਜਿਹੜੇ ਕਿਸਾਨਾਂ ਨੂੰ ਕਰਜ਼ੇ ਦਿੰਦੇ ਸੀਗੇ ਉਹ ਇਹਨਾਂ ਧਨਾਡਾਂ ਦੀ ਵਜ੍ਹਾ ਕਰਕੇ ਉਹਨਾਂ ਨੇ ਕਰਜ਼ੇ ਦੇਣੇ ਜਿਹੜੇ ਜੀ ਉਹ ਬੰਦ ਕਰਤੇ ਔਰ ਇਹਦਾ ਅਸਰ ਜਿਹੜਾ ਜੀ ਛੋਟੇ ਕਿਸਾਨਾਂ ਦੇ ਉੱਤੇ ਹੋਰ ਜਿਹੜਾ ਉਹ ਪੈ ਰਿਹਾ। ਜੀ ਤੇ ਸਕੂਲਾਂ ਦੇ ਸਿਲੇਬਸ ਚੋਂ ਗੁਰੂ ਗਾਇਬ ਅਤੇ ਪੀਰ ਸ਼ਾਮਿਲ। ਐਕਚੁਅਲੀ ਇਹ ਬੜਾ ਸੀਰੀਅਸ ਮਾਮਲਾ ਹੈ ਜੇ ਜਿਹੜਾ ਜੀ ਇਹ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਇਹ ਲੈਣ, ਪਰ ਸੰਸਥਾਵਾਂ ਬਹੁਤੀ ਜਗ੍ਹਾ ਦੇ ਉੱਤੇ ਆਪ ਹੀ ਜਿਹੜਾ ਜੀ ਉਹ ਸ਼ਾਮਲ ਨੇ। ਪਿਛਲੇ ਦਿਨੀ ਇੱਕ ਕਿਤਾਬ ਦਾ ਚਰਚਾ ਹੋਇਆ ਸੀਗਾ ਹਿੰਦੀ ਦੇ ਵਿੱਚ ਛਪੀ, ਉਹਨੂੰ ਮਨਜ਼ੂਰੀ ਸ਼੍ਰੋਮਣੀ ਕਮੇਟੀ ਨੇ ਦਿੱਤੀ ਹੈ। ਉਹਦੇ ਵਿੱਚ ਹੀ ਹੀ ਜਿਹੜਾ ਜੀ ਸਾਰਾ ਕੁਝ ਜਿਹੜਾ ਉਹ ਸ਼ਾਮਲ ਸੀਗਾ। ਮੁੜ ਕੇ ਜਿਹੜਾ ਜੀ ਉਹਦੇ ਉੱਤੇ ਮੁਆਫੀਆਂ ਜਿਹੜੀਆਂ ਉਹ ਮੰਗਦੇ ਫਿਰਦੇ ਆ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹ ਰਹੇ ਹਿਸਟਰੀ ਦੇ 12ਵੀਂ ਦੇ ਵਿਦਿਆਰਥੀਆਂ ਦੇ ਇਸ ਵਾਰੀ ਸਿੱਖ ਗੁਰੂ ਸਾਹਿਬਾਨ ਤੇ ਸਿੱਖ ਹਿਸਟਰੀ ਜਿਹੜੀ ਆ ਜੀ ਉਹ ਨਹੀਂ ਪੜ੍ਹ ਸਕਣਗੇ। ਕਾਰਨ ਹੈ ਕਿ ਨਵੀਂ ਕਿਤਾਬ ਦੇ ਵਿੱਚ ਸਾਰੀ ਸਿੱਖ ਹਿਸਟਰੀ ਗਾਇਬ ਕਰ ਦਿੱਤੀ ਗਈ ਹੈ। ਜਿਹੜੇ ਚੈਪਟਰ ਨਵੇਂ ਲਾਏ ਗਏ ਆ ਇਹਨਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਔਰ ਇਹਦੇ ਉੱਤੇ ਐਕਸਪਰਟ ਕਮੇਟੀ ਦੀ ਰਾਏ ਜਿਹੜੀ ਜੀ ਉਹ ਮੰਗੀ ਜਾ ਰਹੀ ਹੈ। ਜਿਹੜਾ ਅਕਾਲੀ ਦਲ ਹੈ ਜੀ ਉਹ ਕਾਂਗਰਸ ਦੇ ਉੱਤੇ ਹੁਣ ਸਿੱਖ ਵਿਰੋਧੀ ਨੀਤੀ ਦੇ ਤਹਿਤ ਸਾਜ਼ਿਸ਼ ਰਚਣ ਦਾ ਦੋਸ਼ ਲਾ ਰਿਹਾ, ਜਦੋਂ ਕਿ ਇਹ ਕਹਾਣੀ ਅਕਾਲੀ ਰਾਜ ਦੇ 10 ਸਾਲਾਂ ਦੇ ਦੌਰਾਨ ਵੀ ਜਿਹੜੀ ਹੈ ਜੀ ਉਹ ਜਾਰੀ ਰਹੀ ਹੈ। ਇਹ ਜਿਹੜੀ ਇਹ ਕਿਤਾਬ ਹੈ ਇਹਦੇ ਵਿੱਚ ਸੱਖੀ ਸਰਵਰ ਤੇ ਲੱਖਾਂ ਦਾ ਦਾਤਾ ਹਿਸਟਰੀ ਜਿਹੜੀ ਆ ਉਹ ਸ਼ਾਮਲ ਕੀਤੀ ਗਈ ਹੈ, ਪੀਰਾਂ ਦੀ ਹੈ ਜੀ। ਔਰ ਜਿਹੜਾ ਜੀ ਇਹ ਕਿਹਾ ਜਾ ਰਿਹਾ ਜੀ ਕਿ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਪਰ ਸਵਾਲ ਇਹ ਆ ਕਿ ਪਿਛਲੇ 10 ਸਾਲ ਕਿਵੇਂ ਜਿਹੜਾ ਜੀ ਉਹ ਬਰਦਾਸ਼ਤ ਹੁੰਦਾ ਰਿਹਾ। ਜਿਹੜਾ ਇਹਦਾ ਅਜੇ PDF ਵਰਜ਼ਨ ਹੀ ਜਿਹੜਾ ਉਹ ਆਇਆ, ਇਹਦੇ ਵਿੱਚ 13 ਚੈਪਟਰ ਤੇ 178 ਪੰਨੇ ਆ। ਇਹਦੇ ਵਿੱਚ ਸਿਰਫ ਇੱਕ ਚੈਪਟਰ ਸਿੱਖ ਇਤਿਹਾਸ ਦਾ ਰੱਖਿਆ ਗਿਆ। ਕਿਤਾਬ ਦੇ 2 ਹਿੱਸੇ ਆ। ਇਹਦੇ ਵਿੱਚ ਪਹਿਲੇ ਆਧੁਨਿਕ ਕਾਲ ਤੇ ਦੂਜੇ ਆਧੁਨਿਕ ਕਾਲ ਦੇ ਹਿੱਸੇ ਆ। ਆਧੁਨਿਕ ਕਾਲ ਦੇ ਵਿੱਚ ਸ਼ਹਿਰ, ਵਪਾਰ, ਸ਼ਿਲਪ, ਸਰਦਾਰ, ਸਮਰਾਟ ਤੇ ਵਪਾਰੀ ਜਿਹੜਾ ਜੀ ਇਹ ਰੱਖੇ ਗਏ ਆ। ਬ੍ਰਿਟਿਸ਼ ਰਾਜ, ਸਿੱਖ ਰਾਜ ਦੀ ਗੱਲ ਜਿਹੜੀ ਉਹ ਕੀਤੀ ਗਈ ਆ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਦਾਅਵਾ ਹੈ ਕਿ ਉਹਨੇ ਸਿੱਖ ਹਿਸਟਰੀ ਨੂੰ +1 ਦੇ ਵਿੱਚ ਸ਼ਿਫਟ ਕਰਤਾ ਤੇ ਉਹਦੇ ਵਿੱਚ ਮਹਿਜ਼ ਪਹਿਲੇ ਭਾਗ ਦੇ ਵਿੱਚ ਪੰਜਾਬ ਦਾ ਇਤਿਹਾਸ ਦੇ 6 ਚੈਪਟਰ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਔਰ ਇਹਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਸਰੋਤ, ਗੁਰੂ ਕਾਲ, ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ, ਯਾਤਰਾਵਾਂ, ਸਿੱਖ ਧਰਮ ਦਾ ਵਿਕਾਸ, ਸਿੱਖ ਗੁਰੂਆਂ ਦਾ ਯੋਗਦਾਨ, ਇਹ ਸਾਰੇ ਦੇ ਸਾਰੇ ਉਹ ਕਹਿੰਦੇ ਅਸੀਂ ਪਾਏ ਆ ਇਹਦੇ ਵਿੱਚ। ਆਮ ਤੌਰ ਦੇ ਉੱਤੇ +1 ਤੇ +2 ਦਾ ਸਿਲੇਬਸ ਜਿਹੜਾ ਜੀ ਉਹ ਕਰਵਾਇਆ ਜਾਂਦਾ ਹੈ, ਜਦੋਂ ਕਿ ਬੋਰਡ ਦੀ ਜਿਹੜੀ ਪ੍ਰੀਖਿਆ ਹੁੰਦੀ ਹੈ ਉਹਦੀ ਤਾਂ ਕਿ ਉਹਦੀ 2 ਸਾਲ ਦੇ ਵਿੱਚ ਜਿਹੜੀ ਜੀ ਉਹ ਤਿਆਰੀ
ਹੋ ਸਕੇ। ਜਿਹੜਾ ਇਹਦੇ ਵਿੱਚ ਇਹ ਵੀ ਕਿਹਾ ਗਿਆ, ਗੁਰਪ੍ਰੀਤ ਸਿੰਘ ਚੰਦਬਾਜਾ ਨੇ ਜੀ ਜਿਨ੍ਹਾਂ ਨੇ ਸਾਰਾ ਮੁੱਦਾ ਉਠਾਇਆ ਔਰ ਇਹ ਕਿਹਾ ਗਿਆ ਕਿ ਪੰਜਾਬ ਦਾ ਕੋਈ ਵੀ ਭਵਨ ਕਲਾ ਇਹਦੇ ਵਿੱਚ ਨਹੀਂ ਦਿਖਾਇਆ ਗਿਆ, ਬਲਕਿ ਸਿੰਧੂ ਘਾਟੀ ਦੱਖਣੀ ਭਾਰਤ ਦੇ ਮੰਦਿਰਾਂ ਦੇ ਭਵਨ ਜਿਹੜੇ ਜੀ ਉਹ ਵਿਖਾਏ ਗਏ ਨੇ। ਇਹ ਕਿਹਾ ਗਿਆ ਜੀ ਕਿ ਇੱਕ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈ ਇਹ ਪੰਜਾਬ ਦੇ ਨਾਲ, ਜਿਹੜੀ ਪਿਛਲੇ ਸਮੇਂ ਤੋਂ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਤਾਂ ਅੱਜ 2 ਦਿਨ ਹੀ ਹੋਏ ਆ, ਗੰਭੀਰ ਮਾਮਲਾ ਆ, ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਛੇਤੀ ਫਾਈਲ ਮੰਗਵਾ ਕੇ ਦੱਸਣਗੇ ਕਿ ਕਹਾਣੀ ਕੀ ਹੋਈ ਹੈ ਤੇ ਕਿੱਥੇ ਜਿਹੜੀ ਹੈ ਜੀ ਉਹ ਗਲਤੀ ਹੋਈ ਹੈ। ਜਿੱਥੇ ਇਹ ਗਲਤੀਆਂ ਜਿਹੜੀਆਂ ਜੀ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਨੇ, ਉੱਥੇ ਇਹਨਾਂ ਗਲਤੀਆਂ ਨੂੰ ਫੜਨ ਵਾਲੇ ਜਿਹੜੇ ਆ ਜੀ ਉਹ ਇਸ ਪੱਖੋਂ ਕ੍ਰੈਡਿਟ ਉਹਨਾਂ ਨੂੰ ਜਿਹੜਾ ਜੀ ਉਹ ਦੇਣਾ ਬਣਦਾ ਹੈ ਕਿ ਉਹਨਾਂ ਨੇ ਇਹ ਮਾਮਲਾ ਜਿਹੜਾ ਜੀ ਉਹ ਚੁੱਕ ਲਿਆ ਔਰ ਨੇੜੇ ਤੋਂ ਵਾਚ ਕਰ ਰਹੇ ਜੀ। ਜੀ ਤੇ ਰਾਹੁਲ ਗਾਂਧੀ ਦੇ ਜਹਾਜ਼ 'ਚ ਪਾਏ ਨੁਕਸ ਦੀ ਜਾਂਚ ਕਰਵਾਏਗੀ ਸਰਕਾਰ? ਜੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਚੋਣਾਂ ਵਾਲੇ ਸੂਬੇ ਕਰਨਾਟਕ ਦੇ ਵਿੱਚ ਲੈ ਕੇ ਜਾ ਰਹੇ ਜਹਾਜ਼ ਜਿਹੜਾ ਸੀਗਾ ਜੀ ਉਹਦੇ ਵਿੱਚ ਟੈਕਨੀਕਲ ਕੁਝ ਨੁਕਸ ਜਿਹੜਾ ਜੀ ਉਹ ਪੈ ਗਿਆ ਔਰ ਇਸ ਮਾਮਲੇ ਦੀ ਪਾਰਟੀ ਦੇ ਵੱਲੋਂ ਮੁਕੰਮਲ ਜਾਂਚ ਕਰਾਉਣ ਦੀ ਮੰਗ ਜਿਹੜੀ ਆ ਉਹ ਮੰਨੀ ਗਈ ਆ। 2 ਮੈਂਬਰੀ ਕਮੇਟੀ ਜਿਹੜੀ ਆ ਜੀ ਉਹ ਬਣਾ ਦਿੱਤੀ ਗਈ ਹੈ ਕਿਉਂਕਿ ਮਾਮਲਾ ਭਖ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰੀ ਜਿਹੜਾ ਜੀ ਉਹਨੇ ਕਿਹਾ ਕਿ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਜਿਹੜੇ ਆ ਜੀ ਦਿੱਤੇ ਆ, ਜੇ ਕੁਝ ਗਲਤ ਹੋਇਆ ਇਹਦੀ ਢੁਕਵੀਂ ਕਾਰਵਾਈ ਜਿਹੜੀ ਆ ਜੀ ਕੀਤੀ ਜਾਊਗੀ। ਜਿਹੜੇ ਇਹਨਾਂ ਮਾਮਲਿਆਂ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਜਾਂਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ ਜਿਹੜੇ ਸੰਚਾਰ ਮਾਮਲਿਆਂ ਦੇ ਇੰਚਾਰਜ ਨੇ ਸੂਰਜੇਵਾਲਾ, ਉਹਨਾਂ ਨੇ ਜਹਾਜ਼ ਦੇ ਵਿੱਚ ਆਟੋ ਪਾਇਲਟ ਮੋਡ ਦੀ ਜਿਹੜੀ ਫੇਲਰ ਹੋਣਾ ਇਹਨੂੰ ਖੌਫਨਾਕ ਤੇ ਗੰਭੀਰ ਕਰਾਰ ਦਿੱਤਾ ਔਰ ਇਹਦੀ ਜਾਂਚ ਕਰਾਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ। ਉਹਨਾਂ ਨੇ ਕਿਹਾ ਕਿ ਕਰਨਾਟਕ ਦੇ DGP ਨੂੰ ਇਹਦੇ ਬਾਰੇ ਸ਼ਿਕਾਇਤ ਕਰਕੇ ਮਾਮਲੇ ਦੇ ਸਾਰੇ ਪੱਖਾਂ ਤੋਂ ਜਾਂਚ ਕਰਨ ਦੀ ਰਿਕੁਐਸਟ ਜਿਹੜੀ ਹੈ ਜੀ ਉਹ ਕੀਤੀ ਗਈ ਆ। DGCA ਦੇ ਵੱਲੋਂ ਬਣਾਈ ਕਮੇਟੀ ਨੂੰ 2 ਤੋਂ 3 ਹਫ਼ਤਿਆਂ ਦੇ ਅੰਦਰ ਰਿਪੋਰਟ ਦੇਣ ਦੇ ਵਾਸਤੇ ਕਿਹਾ ਗਿਆ। DGCA ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਆਪਰੇਟਰ ਨੇ ਘਟਨਾ ਬਾਰੇ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਆਟੋ ਪਾਇਲਟ ਮੋਡ ਦੇ ਵਿੱਚ ਗੜਬੜ ਸੀਗੀ ਔਰ ਪਾਇਲਟ ਨੇ ਉਹਨੂੰ ਮੈਨੂਅਲ ਮੋਡ ਤੇ ਲਿਆ ਕੇ ਜਹਾਜ਼ ਨੂੰ ਸੁਰੱਖਿਅਤ ਜਿਹੜਾ ਸੀਗਾ ਜੀ ਉਹ ਲੈਂਡਿੰਗ ਉਹਦੀ ਕਰਵਾਤੀ। ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਆ ਕਿ ਆਟੋ ਪਾਇਲਟ ਮੋਡ ਦਾ ਬੰਦ ਹੋਣਾ ਕੋਈ ਆਮ ਗੱਲ ਨਹੀਂ ਹੈ। ਉਹਨਾਂ ਨੇ ਵੀ ਕਿਹਾ ਕਿ VIP ਜਿਹੜੀ ਇਹ ਉਡਾਨ ਹੈ ਉਹਦੇ ਵਿੱਚ DGCA ਦੇ ਵੱਲੋਂ ਮੁਕੰਮਲ ਜਾਂਚ ਕੀਤੀ ਜਾਂਦੀ ਹੈ ਤੇ ਇਹਦੀ ਵੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਉਧਰ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਚਾਈਨਾ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਹੋਰਾਂ ਨੂੰ ਫੋਨ ਕਰਕੇ ਉਹਦੀ ਸੁਰੱਖਿਆ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਹਾਸਲ ਕੀਤੀ ਦੱਸੀ ਦੀ ਹੈ। ਇਹ ਮਾਮਲਾ ਕਾਂਗਰਸ ਨੇ ਕਾਫੀ ਭਖਾ ਦਿੱਤਾ ਸੀਗਾ ਜਿਹਦੇ ਕਰਕੇ ਇਹ ਜਾਂਚ ਦੇ ਹੁਕਮ ਦਿੱਤੇ ਗਏ। ਜੀ ਤੇ ਇਸੇ ਨਾਲ ਸਾਡਾ ਇਹ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ। ਬਲਤੇਜ ਪੰਨੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਬਹੁਤ ਥੈਂਕ ਯੂ ਜੀ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇਸੇ ਨਾਲ ਹੀ ਸਾਡਾ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਜੀ। ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।